जी डॉक्टर साहब साडे कोल लिखत आई है हथी लिखत वीर गुरदयाल सिंह जी कनेडा तो ਅਸੀਂ ਉਹਨਾਂ ਨੂੰ ਇੱਕ ਰਿਕੁਐਸਟ ਕਰਾਂਗੇ ਕਿ ਉਹ ਸਾਨੂੰ ਜਿਹੜੀ ਲਿਖਤ ਭੇਜੀ ਬੜੀ ਪਿਆਰੀ ਮੋਤੀਆਂ ਵਾਂਗਾ ਜਿੱਦਾਂ ਪਰੋਏ ਹੈਗੇ ਉਹਨਾਂ ਨੇ ਅੱਖਰ ਬਹੁਤ ਪਸੰਦ ਹੈ ਬਟ ਅੱਗੇ ਤੁਸੀਂ ਇਸ ਤਰ੍ਹਾਂ ਕਰਿਓ ਕਿ ਸਾਨੂੰ ਜਿਹੜੇ ਤੁਸੀਂ ਮੋਤੀ ਛੋਟੇ ਪਰੋਏ ਨੇ ਵੱਡੇ ਪਰੋ ਕੇ ਜਰੂਰ ਭੇਜਿਓ ਜੀ ਥੈਂਕ ਯੂ ਸੋ ਮਚ ਮੈਂ ਟਰਾਈ ਕਰਾਂਗੀ ਕਿ ਵਧੀਆ ਚਾਹੁੰਦੇ ਵੀ ਅੱਖਰ ਜਰਾ ਵੱਡੇ ਵੱਡੇ ਲਿਖਿਆ ਜੀ ਜੀ ਮੈਂ ਪੜਨ ਦੀ ਕੋਸ਼ਿਸ਼ ਕਰਾਂਗੀ ਵਧੀਆ ਬਟ ਦੇਖੋ ਕੀ ਹੁੰਦਾ ਓਕੇ ਇਹ ਲਿਖਦੇ ਹਨ ਡਾਕਟਰ ਸਾਹਿਬ ਜੀ ਆਪ ਜੀ ਨੂੰ ਨੀਲਮ ਕੌਰ ਜੀ ਨੂੰ ਅਤੇ ਤੁਹਾਡੇ ਸਾਰੇ ਸਟਾਫ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਿੱਖੀ ਵਿੱਚ ਨਿਗਾਰ ਆਉਣ ਦੇ ਕਾਰਨਾਂ ਬਾਰੇ ਵਿਚਾਰ ਕਰਾਂਗੇ ਗੁਰਬਾਣੀ ਤੇ ਅਮਲ ਕਰਕੇ ਕੋਈ ਵੀ ਆਦਮੀ ਇੱਕ ਚੰਗਾ ਇਨਸਾਨ ਬਣ ਸਕਦਾ ਹੈ ਜਿਵੇਂ ਸੱਜਣ ਠੱਗ ਗੁਰੂ ਸ਼ਬਦ ਤੇ ਅਮਲ ਕਰਕੇ ਇੱਕ ਸੱਚਾ ਸੱਜਣ ਬਣ ਗਿਆ 10 ਗੁਰੂ ਸਾਹਿਬਾਨਾਂ ਅਤੇ ਸਿੱਖੀ ਸਿਧਾਂਤਾਂ ਨੂੰ ਸਮਰਪਿਤ ਬਹੁਤ ਸਾਰੇ ਸਿੱਖ ਸਨ ਜਿਨ੍ਹਾਂ ਵਿੱਚੋਂ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਦਾ ਨਾਮ ਆਪਾਂ ਬੜੇ ਮਾਣ ਸਤਿਕਾਰ ਨਾਲ ਲੈਂਦੇ ਹਾਂ ਉਹਨਾਂ ਦੇ ਸਿੱਖੀ ਸਿਧਾਂਤਾਂ ਨੂੰ ਪ੍ਰਚਾਰ ਦੇ ਸਕਦੇ ਹੀ ਉਹ ਸਿੱਖ ਯੋਧੇ ਸੂਰਬੀਰ ਕੌਮ ਦੀ ਸ਼ਾਨ ਬਣੇ ਜਿਨ੍ਹਾਂ ਨੇ ਆਪਣੇ ਬੰਦ ਕਟਵਾ ਕੇ ਸੀਸ ਕਟਵਾ ਕੇ ਚਰਖੜੀਆਂ ਤੇ ਚੜ ਗਏ ਆਰਿਆਂ ਨਾਲ ਚੀਰੇ ਗਏ ਦੇਗਾਂ ਵਿੱਚ ਉਬਾਲੇ ਗਏ ਪਰ ਉਹਨਾਂ ਨੇ ਸਿੱਖੀ ਸਿਧਾਂਤਾਂ ਨੂੰ ਪਿੱਠ ਨਹੀਂ ਦਿਖਾਈ ਉਹ ਸਿੱਖੀ ਸਿਧਾਂਤਾਂ ਨੂੰ ਸਮਰਪਿਤ ਸਨ ਉਹਨਾਂ ਦੀ ਦ੍ਰਿੜਤਾ ਦੇ ਸਦਕਾ ਸਿੱਖ ਰਾਜ ਕਾਇਮ ਹੋਇਆ ਮੁਗਲ ਪਠਾਨ ਅਤੇ ਅੰਗਰੇਜ਼ ਉਹਨਾਂ ਸਿੱਖਾਂ ਦੀ ਤਾਕਤ ਦਾ ਲੋਹਾ ਮੰਨਦੇ ਸਨ ਮਿਸਲਾਂ ਦੇ ਟਾਈਮ ਸਿੱਖਾਂ ਦੀ ਰਣਨੀਤੀ ਤੇ ਵਿਚਾਰ ਕਰਨ ਵਾਲਾ ਸਿਆਣਪ ਭਰਿਆ ਕਦਮ ਸੀ ਸਰਬੱਤ ਖਾਲਸਾ ਜਿੱਥੇ ਬੈਠ ਕੇ ਸਾਂਝੀ ਰਣਨੀਤੀ ਪੰਥ ਦੀ ਚੜ੍ਹਦੀ ਕਲਾ ਲਈ ਫੈਸਲੇ ਲਏ ਜਾਂਦੇ ਸਨ ਜੋ ਕਿ ਸਿੱਖ ਰਾਜ ਸਥਾਪਿਤ ਹੋਣ ਤੋਂ ਬਾਅਦ ਇਸ ਨੂੰ ਪਹਿਲਾਂ ਵਾਂਗ ਅਮਲ ਵਿੱਚ ਨਹੀਂ ਲਿਆਂਦਾ ਗਿਆ ਪਰ ਹਰੇਕ ਸਿੱਖ ਨੇ ਸਿੱਖ ਰਾਜ ਵਿੱਚ ਆਪਣਾ ਯੋਗਦਾਨ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਪਾਇਆ ਇਸ ਕਰਕੇ ਸਿੱਖ ਰਾਜ ਦੁਨੀਆ ਵਿੱਚ ਇੱਕ ਮਿਸਾਲ ਹੈ ਅੰਗਰੇਜ਼ਾਂ ਨੇ ਜਿੱਥੇ ਵੀ ਰਾਜ ਕੀਤਾ ਉੱਥੇ ਦੇ ਲੋਕਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਉਹਨਾਂ ਲੋਕਾਂ ਦੇ ਸੁਭਾਅ ਗੁਣ ਅਤੇ ਔਗਣ ਕੀ ਹਨ ਅੰਗਰੇਜ਼ਾਂ ਨੇ ਸਿੱਖਾਂ ਬਾਰੇ ਵੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਅੰਗਰੇਜ਼ਾਂ ਨੂੰ ਇਹ ਪਤਾ ਸੀ ਕਿ ਉਹ ਲੜਾਕੇ ਸਿੱਖ ਰਾਜ ਨੂੰ ਖਤਮ ਨਹੀਂ ਕਰ ਸਕਦੇ ਉਹਨਾਂ ਨੇ ਸਿੱਖਾਂ ਨੂੰ ਲਾਲਚ ਦੇ ਕੇ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ ਫਿਰ ਉਹਨਾਂ ਨੇ ਸਿੱਖ ਰਾਜ ਖਤਮ ਕਰਨ ਲਈ ਡੋਗਰੇ ਸਿੱਖ ਰਾਜ ਵਿੱਚ ਸ਼ਾਮਲ ਕੀਤੇ ਫਿਰ ਡੋਗਰਿਆਂ ਨੇ ਕਿਵੇਂ ਸਿੱਖ ਰਾਜ ਖਤਮ ਕੀਤਾ ਆਪਾਂ ਸਾਰੇ ਜਾਣਦੇ ਹਾਂ ਅਗਰ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲੂਏ ਦੀ ਗੱਲ ਮੰਨੀ ਹੁੰਦੀ ਹੋ ਸਕਦਾ ਸਿੱਖ ਰਾਜ ਦਾ ਅੰਤ ਇਸ ਤਰ੍ਹਾਂ ਨਾ ਹੁੰਦਾ ਸਰਦਾਰ ਹਰੀ ਸਿੰਘ ਸਿੱਖ ਰਾਜ ਨੂੰ ਪੰਥ ਦੀ ਇਮਾਨਤ ਸਮਝਦੇ ਸਨ ਅਗਰ ਡੋਗਰੇ ਸਾਂਭੇ ਜਾਂਦੇ ਤਾਂ ਪਹਾੜਾ ਸਿੰਘ ਪੈਦਾ ਨਹੀਂ ਸੀ ਹੋਣਾ ਹੁਣ ਤਾਂ ਪਹਾੜਾ ਸਿੰਘ ਦੀ ਗਿਣਤੀ ਕਰਨੀ ਮੁਸ਼ਕਿਲ ਹੈ ਅਖੀਰ ਪੰਜਾਬ ਵਿੱਚ ਗੋਰਿਆਂ ਦਾ ਰਾਜ ਹੋ ਗਿਆ ਗੋਰਿਆਂ ਨੂੰ ਇੰਡੀਆ ਵਿੱਚ ਹੋਰ ਕਿਸੇ ਕੌਮ ਤੋਂ ਡਰ ਨਹੀਂ ਸੀ ਉਹ ਬਹੁਤ ਵਧੀਆ ਗੁਲਾਮ ਬਣ ਚੁੱਕੇ ਸਨ ਉਹਨਾਂ ਨੂੰ ਸਿਰਫ ਸਿੱਖਾਂ ਤੋਂ ਡਰ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਖਾਸ ਗੁਰਦੁਆਰਿਆਂ ਅਤੇ ਆਪਣੇ ਗੁਲਾਮ ਸੰਦਾਂ ਨੂੰ ਬਿਠਾ ਕੇ ਸਿੱਖੀ ਅਤੇ ਸਿੱਖ ਸਿਧਾਂਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਨਨਕਾਣਾ ਸਾਹਿਬ ਦਾ ਸਾਕਾ ਇਸ ਦਾ ਸਬੂਤ ਹੈ ਸਿੱਖ ਇੱਥੇ ਆ ਕੇ ਆਪਣੇ ਰਾਹ ਤੋਂ ਭਟਕ ਗਏ ਮੀਰੀ ਪੀਰੀ ਤੋਂ ਕੰਮ ਉਲਟ ਹੋ ਗਿਆ ਸਿਆਸਤਦਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣੀ ਸੀ ਪਰ ਸਿਆਸਤਦਾਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੇਧ ਦੇਣ ਲੱਗ ਪਏ ਉਹਨਾਂ ਨੇ ਡੇਰਾਵਾਦ ਦੀ ਸ਼ੁਰੂਆਤ ਕੀਤੀ ਅੱਜ ਵੀ 95% ਡੇਰੇ ਏਜੰਸੀਆਂ ਰਾਹੀਂ ਸਰਕਾਰਾਂ ਆਪਣੇ ਕੋਲੋਂ ਫੰਡ ਦੇ ਕੇ ਸਿੱਖੀ ਸਿਧਾਂਤਾਂ ਨੂੰ ਖਤਮ ਕਰਨ ਲਈ ਚਲਾਉਂਦੀਆਂ ਹਨ ਫਿਰ ਗੁਰਦੁਆਰਾ ਸੁਧਾਰ ਲਹਿਰ ਬਣੀ ਗਿਆਨੀ ਦਿੱਤ ਸਿੰਘ ਗਿਆਨੀ ਗੁਰਮੁਖ ਸਿੰਘ ਅਤੇ ਹੋਰ ਬਹੁਤ ਸੁਹਿਰਦ ਸਿੱਖਾਂ ਦੀ ਕੋਸ਼ਿਸ਼ ਨਾਲ ਕੁਝ ਸੁਧਾਰ ਦੀ ਆਸ ਬਣੀ ਬਹੁਤ ਸਾਰੇ ਸਿੱਖ ਸ਼ਹੀਦ ਹੋਏ ਬਹੁਤ ਸਾਰੇ ਸਿੱਖ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਗਏ ਅਖੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਜੋ ਗੋਰਿਆਂ ਗੁਰਦੁਆਰਿਆਂ ਤੇ ਆਪਣਾ ਕਬਜ਼ਾ ਕਾਇਮ ਕਰਨ ਲਈ ਬਣਾਈ ਗਈ ਸੀ ਤੇਜਾ ਸਿੰਘ ਸਮੁੰਦਰੀ ਨੇ ਕਿਹਾ ਸੀ ਕਿ ਇਹ ਕਮੇਟੀ ਸਿੱਖ ਪੰਥ ਅਤੇ ਸਿੱਖ ਧਰਮ ਦੇ ਸਿਧਾਂਤਾਂ ਦੀ ਤਰਜਮਾਨੀ ਨਹੀਂ ਕਰਦੀ ਉਹਨਾਂ ਆਪਣੀ ਜਾਨ ਦੇ ਦਿੱਤੀ ਪਰ ਸ਼੍ਰੋਮਣੀ ਕਮੇਟੀ ਨੂੰ ਸਵੀਕਾਰ ਨਹੀਂ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾਂਦੇ ਹਸਪਤਾਲ ਸਕੂਲ ਕਾਲਜ ਆਦਿ ਸੰਸਥਾਵਾਂ ਵਿੱਚ ਗਰੀਬ ਸਿੱਖ ਭਾਵੇਂ ਉਹ ਰੰਗਰੇਟੇ ਸਿੱਖ ਹੋਣ ਜਾਂ ਕਿਸਾਨ ਸਿਗਲੀਗੜ ਵੰਜਾਰੇ ਜਾਂ ਹੋਰ ਵੀ ਕੋਈ ਗਰੀਬ ਸਿੱਖ ਉਹਨਾਂ ਦੀ ਜਾਂ ਉਹਨਾਂ ਦੇ ਬੱਚਿਆਂ ਦੀ ਕੋਈ ਮਦਦ ਕੀਤੀ ਜਾਂਦੀ ਹੈ ਨਹੀਂ ਗੁਰੂ ਦੀ ਗੋਲਕ ਜੋ ਕਿਰਤੀ ਸਿੱਖਾਂ ਦੀ ਦਸਵੰਧ ਦਾ ਪੈਸਾ ਹੈ ਉਸ ਨੂੰ ਖਰਚਣ ਲੱਗੇ ਪੰਥ ਨੂੰ ਕਦੇ ਪੁੱਛਿਆ ਹੋਵੇ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਜਥੇਦਾਰ ਅਤੇ ਮੈਂਬਰ ਇਸ ਨੂੰ ਆਪਣਾ ਹੱਕ ਸਮਝ ਕੇ ਖਰਚ ਕਰਦੇ ਹਨ, ਜੋ ਅੱਜ ਕੱਲ ਡਰੱਗ, ਪਤਤਪੂਣਾ ਅਤੇ ਹੋਰ ਬਹੁਤ ਸਾਰੀਆਂ ਕੁਰੀਤੀਆਂ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਹਨ। ਇਹ ਸਿੱਖ ਧਰਮ ਦਾ ਵਧੀਆ ਤਰੀਕੇ ਨਾਲ ਪ੍ਰਚਾਰ ਨਾ ਕਰਨ ਦਾ ਨਤੀਜਾ ਸਰਕਾਰਾਂ ਦਾ ਵੀ ਕਸੂਰ ਹੈ। ਸਿੱਖੀ ਸਿਧਾਂਤਾਂ ਦੀ ਵਿੱਦਿਆ ਸਕੂਲਾਂ ਵਿੱਚ ਵੀ ਹੋਣੀ ਚਾਹੀਦੀ ਸੀ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਅਗਰ ਧਾਰਮਿਕ ਸੰਸਥਾਵਾਂ ਸਿੱਖੀ ਸਿਧਾਂਤਾਂ ਮੁਤਾਬਕ ਬਣਾਈਆਂ ਜਾਣ। ਇਹ ਜੋ ਵੀ ਤੁਹਾਨੂੰ ਉਨਤਾਈਆਂ, ਵਿਤਕਰੇ ਅਤੇ ਕਮਜ਼ੋਰੀਆਂ ਦਿਸਦੀਆਂ ਹਨ, ਇਹ ਤਾਂ ਹੀ ਦੂਰ ਹੋਣਗੀਆਂ ਜੇਕਰ ਆਪ ਸ਼੍ਰੋਮਣੀ ਕਮੇਟੀ ਨੂੰ ਸਿੱਖੀ ਸਿਧਾਂਤਾਂ ਦੇ ਅਨੁਕੂਲ ਬਣਾਉਣਗੇ, ਤਾਂ ਜੋ ਅਸੀਂ ਗੋਲਕ ਦਾ ਪੈਸਾ ਲੋੜਵੰਦਾਂ ਲਈ ਵਰਤ ਸਕੀਏ। ਸਿਆਣੇ ਵੀਰੋ, ਸਿਆਣਪ ਵਰਤ ਕੇ ਇਸ ਦਾ ਹੱਲ ਲੱਭੋ, ਲਕੀਰ ਦੇ ਫਕੀਰ ਨਾ ਬਣੋ। ਜੀ ਡਾਕਟਰ ਸਾਹਿਬ। ਵੀਰ ਗੁਰਦਿਆਲ ਸਿੰਘ ਜੀ ਦਾ ਸ਼ੁਕਰੀਆ। ਉਹਨਾਂ ਨੇ ਸਾਨੂੰ ਕੈਨੇਡਾ ਤੋਂ ਲਿਖਿਆ। ਤੁਸੀਂ ਪਹਿਲਾਂ ਹੀ ਕਹਿ ਦਿੱਤਾ ਵੀ ਮੋਤੀ ਵੱਡੇ ਲਿਖੋ ਜੀ। ਵੈਸੇ ਉਹਨਾਂ ਦੀ ਲਿਖਤ ਹੀ ਮੋਤੀਆਂ ਵਰਗੀ ਨਹੀਂ, ਜਿਹੜੇ ਵਿਚਾਰ ਨੇ ਉਹ ਵੀ ਬੜੇ ਅਣਮੁੱਲੇ ਨੇ ਜੀ। ਔਰ ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਆਲਮੋਸਟ ਖਾਲਸਾ ਪੰਥ ਦਾ ਪਿਛਲਾ 3 ਸਦੀਆਂ ਦਾ ਇਤਿਹਾਸ ਬਿਆਨ ਕੀਤਾ। ਔਰ ਉਹਨਾਂ ਨੇ ਪਹਿਲਾਂ ਹੀ ਸਵਾਲ ਇਹ ਕੀਤਾ ਹੈ ਕਿ ਵੀ ਸਿੱਖੀ 'ਚ ਨਿਗਾਰ ਕਿਉਂ ਅਸੀਂ ਡੀਜਨਰੇਸ਼ਨ ਵੱਲ ਜਾ ਰਹੇ। ਔਰ ਉਹਨਾਂ ਨੇ ਕਿਹਾ ਵੀ ਗੁਰਬਾਣੀ ਔਰ ਉਸ ਦੇ ਉੱਤੇ ਅਮਲ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਸਿੱਖੀ ਵੈਲਿਊਜ਼ ਨਹੀਂ ਨੇ। ਔਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਕੇ ਕਿ ਕਿਵੇਂ ਸੱਜਣ ਠੱਗ ਵਰਗੇ ਵੀ ਭਾਈ ਸੱਜਣ ਬਣੇ, ਔਰ ਕਿਵੇਂ ਸਾਡੇ ਆਦਰਸ਼ ਭਾਈ ਮਨੀ ਸਿੰਘ, ਭਾਈ ਦੀਪ ਸਿੰਘ, ਜਿਨ੍ਹਾਂ ਨੇ ਅਕੈਤ ਅਸੈਤ ਸੀਏ ਸਹਿ ਕੇ ਵੀ ਸਿੱਖੀ ਜਿਹੜੀ ਹੈ ਕੇਸਾਂ ਸਵਾਸਾਂ ਨਾਲ ਨਿਭਾਈ, ਸਿੱਖੀ ਸਿਧਾਂਤ ਨੂੰ ਸਮਰਪਿਤ ਰਹੇ। ਇਹੀ ਕਾਰਨ ਸੀ ਕਿ ਭਾਵੇਂ ਗਿਣਤੀ ਥੋੜੀ ਸੀ ਪਰ ਉਹਨਾਂ ਨੇ ਆਪਣਾ ਲੋਹਾ ਮਨਵਾਇਆ ਮੁਗਲਾਂ ਤੋਂ ਵੀ, ਅਫਗਾਨਾਂ ਤੋਂ ਵੀ। ਫਿਰ ਸਾਡਾ ਜਿਹੜਾ ਆਪਸੀ ਫੈਸਲੇ ਲੈਣ ਦਾ ਫੋਰਮ ਸੀ ਸਰਬੱਤ ਖਾਲਸਾ, ਉਹਦਾ ਉਹਨਾਂ ਨੇ ਜ਼ਿਕਰ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਹਰ ਇੱਕ ਸਿੱਖ ਨੇ ਉਸ ਦੌਰ ਦੇ ਜਿਹੜਾ ਸਿੱਖੀ ਨੂੰ ਅਪਣਾਇਆ ਹੋਇਆ ਸੀ, ਇਮਾਨਦਾਰੀ ਦੇ ਨਾਲ ਉਹਨੇ ਆਪਣਾ ਯੋਗਦਾਨ ਪਾਇਆ। ਫਿਰ ਉਹਨਾਂ ਨੇ ਅੰਗਰੇਜ਼ਾਂ ਦੀ ਗੱਲ ਕੀਤੀ ਕਿ ਵੀ ਉਹਨਾਂ ਨੇ ਵੀ ਕੋਸ਼ਿਸ਼ ਤਾਂ ਕੀਤੀ ਕਿ ਸਿੱਖਾਂ 'ਚੋਂ ਹੀ ਜਰਨੈਲ ਖਰੀਦੇ ਜਾਣ ਜਾਂ ਅੰਦਰੂਨੀ ਬਗਾਵਤ ਹੋਏ, ਕਾਮਯਾਬ ਨਹੀਂ ਹੋਏ। ਫਿਰ ਉਹਨਾਂ ਨੇ ਡੋਗਰਿਆਂ ਨੂੰ ਜਾਂ ਬਾਅਦ ਦੇ ਵਿੱਚ ਪਹਾੜਾ ਸਿੰਘ ਵਰਗੇ ਜਿਹੜੇ ਨੇ ਉਹ ਅੰਗਰੇਜ਼ਾਂ ਦੇ ਦਲਾਲ ਬਣੇ। ਔਰ ਉਹਦੇ 'ਚ ਉਹਨਾਂ ਨੇ ਰਿਗਰੈਟ ਵੀ ਕੀਤਾ ਕਿ ਕਾਸ਼ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਜਾਂ ਉਹਨਾਂ ਨੇ ਨਹੀਂ ਕਿਹਾ ਅਕਾਲੀ ਫੂਲਾ ਸਿੰਘ ਜੀ, ਉਹਨਾਂ ਦੀ ਗੱਲ ਮੰਨ ਲੈਂਦੇ, ਡੋਗਰਿਆਂ ਨੂੰ ਇਵੇਂ ਵਿੱਚ ਨਾ ਵਾੜਿਆ ਹੁੰਦਾ ਔਰ ਇਹ ਰਾਜ ਜਿਹੜਾ ਖਾਲਸਾ ਪੰਥ ਦੀ ਅਮਾਨਤ ਹੁੰਦਾ ਤੇ ਕਹਾਣੀ ਹੋਰ ਹੁੰਦੀ। ਫਿਰ ਉਹਨਾਂ ਨੇ ਕਿਹਾ ਵੀ ਕਿਵੇਂ ਗੋਰਿਆਂ ਨੇ ਸਿੱਖਾਂ ਨੂੰ ਸਮਝਿਆ ਕਿ ਕਿਵੇਂ ਇਹਨਾਂ ਨੂੰ ਡੀਲ ਕਰਨਾ। ਔਰ ਇੱਕ ਪਾਰਟ ਜਿਹੜਾ ਉਹਨਾਂ ਨੇ ਨਹੀਂ ਕਿਹਾ, ਮੈਂ ਸਮਝਦਾ ਵੀ ਉਹਨਾਂ ਨੇ 2 ਹਥਿਆਰ ਵਰਤੇ, ਖੁੱਲੀਆਂ ਜ਼ਮੀਨਾਂ। ਔਰ 19ਵੀਂ ਸਦੀ ਦੇ ਅਖੀਰ ਤੱਕ ਪਹੁੰਚਦੇ ਆ ਜਿਨ੍ਹਾਂ ਨੂੰ ਅੱਜ ਬਾਰ ਦਾ ਇਲਾਕਾ ਕਿਹਾ ਜਾਂਦਾ ਹੈ। ਨਹਿਰੀ ਸਿਸਟਮ ਲਿਆਂਦਾ, ਨਹਿਰਾਂ ਨੇ ਜਿਹੜਾ ਉਸ ਧਰਤੀ ਨੂੰ ਜਿੱਥੇ ਕਦੇ ਖੇਤੀ ਪਹਿਲਾਂ ਹੋਈ ਨਹੀਂ ਸੀ, ਜਿਨ੍ਹਾਂ ਨੂੰ ਵਰਜਿਨ ਲੈਂਡਸ ਕਹਿੰਦੇ ਨੇ, ਉਹ ਇੰਨਾ ਕੁ ਫਿਰ ਮਿਹਨਤ ਕੀਤੀ ਜਾ ਕੇ ਸਿੱਖ ਫਾਰਮਰ ਜ਼ਿਆਦਾ ਸਨ ਔਰ ਅੱਧੇ ਇੱਕ ਜ਼ਮੀਨ ਵੱਲ ਲਾ ਦਿੱਤੇ, ਬਾਕੀਆਂ ਲਈ ਫੌਜ ਦੇ ਦਰਵਾਜ਼ੇ ਖੋਲ ਦਿੱਤੇ। ਔਰ ਫੀਤੀ ਲੱਗੀ ਹੈ, ਪ੍ਰਮੋਸ਼ਨ ਹੋ ਰਹੀ ਹੈ ਫੌਜੀ ਔਰ ਜਿਹੜਾ ਉਸ ਕਿਸਮ ਦਾ। ਸੋ ਉਹਨਾਂ ਨੇ ਸਾਨੂੰ ਇਹ ਕਹੋ ਵੀ ਆਰੇ ਲਾ ਦਿੱਤਾ। ਇਹਦੇ ਬਾਵਜੂਦ ਬਗਾਵਤਾਂ ਹੋਈਆਂ, ਪਗੜੀ ਸੰਭਾਲ ਹੋਏ ਜੱਟਾ। ਇਹ ਜਦੋਂ ਉਹਨਾਂ ਨੇ ਨਹਿਰਾਂ ਦੇ ਉੱਤੇ ਜਦੋਂ ਫਸਲਾਂ ਹੋਣ ਲੱਗ ਗਈਆਂ, ਉਹਨਾਂ ਨੇ ਮਾਲੀਆ ਵਧਾ ਦਿੱਤਾ, ਸਿੱਖਾਂ ਨੇ ਪ੍ਰੋਟੈਸਟ ਕੀਤਾ ਜੀ। ਸੋ ਫਿਰ ਇਹਨਾਂ ਨੇ ਗੱਲ ਕੀਤੀ ਵੀ ਕਿਵੇਂ ਅਲਟੀਮੇਟਲੀ ਉਧਰ ਗੁਰਦੁਆਰਾ ਸੁਧਾਰ ਲਹਿਰ ਦੀ ਵੀ ਉਹਨਾਂ ਨੇ ਗੱਲ ਕੀਤੀ, ਸਿੰਘ ਸਭਾ ਲਹਿਰ, ਅਕਾਲੀ ਲਹਿਰ ਤੱਕ ਪਹੁੰਚਦੇ ਆ, ਸਾਕਾ ਨਨਕਾਣਾ ਸਾਹਿਬ ਹੋਇਆ ਔਰ ਸ਼੍ਰੋਮਣੀ ਕਮੇਟੀ ਬਣਾ ਦਿੱਤੀ ਅੰਗਰੇਜ਼ਾਂ ਨੇ, ਜਿਹੜੀ ਉਹਨਾਂ ਨੂੰ ਸੂਟ ਕਰਦੀ ਸੀ। ਤੇਜਾ ਸਿੰਘ ਸਮੁੰਦਰੀ ਚੜ੍ਹਾਈ ਕਰ ਗਏ ਕਿਉਂਕਿ ਉਹਨਾਂ ਨੇ ਮੰਨਿਆ ਨਹੀਂ। ਔਰ ਇਨ ਦਾ ਐਂਡ ਆਫ ਇਹ ਸਾਰੀ ਸਟੋਰੀ ਦੇ ਉਹਨਾਂ ਨੇ ਕਿਹਾ ਵੀ ਅੱਜ ਜਿਸ ਤਰੀਕੇ ਨਾਲ ਡੇਰਾਵਾਦ ਫੈਲਾਇਆ ਗਿਆ ਹੈ, 95% ਜਿਹੜੇ ਨੇ ਏਜੰਸੀਆਂ ਦੇ ਬੰਦੇ ਨੇ ਜਿਹੜੇ ਉਹਨਾਂ ਨੂੰ ਪ੍ਰਮੋਟ ਕਰਦੇ ਨੇ ਜੀ। ਔਰ ਉਹਨਾਂ ਨੇ ਅਖੀਰ 'ਚ ਕਨਕਲੂਡ ਇਹ ਕੀਤਾ ਕਿ ਭਾਈ SGPC ਨੂੰ ਸੰਭਾਲੀਏ, ਜਿਹੜੀਆਂ ਉਹਨਾਂ ਦੀਆਂ ਸੰਸਥਾਵਾਂ ਨੇ ਉਹਨਾਂ 'ਚ ਗਰੀਬ ਬੱਚੇ, ਸਿਕਲੀਗਰ ਜਾਂ ਵਣਜਾਰਿਆਂ ਦੇ ਬੱਚੇ ਜਾਂ ਦਲਿਤ ਬੱਚੇ, ਉਹਨਾਂ ਦੇ ਲਈ ਕੋਈ ਰਾਹਤ ਨਹੀਂ ਹੈ। ਔਰ ਜੇ SGPC ਨੂੰ ਅਸੀਂ ਸਿੱਖੀ ਸਿਧਾਂਤਾਂ ਦੇ ਅਨੁਕੂਲ ਲੈ ਆਵਾਂਗੇ ਤੇ ਬਹੁਤ ਸਾਰੀ ਤਬਦੀਲੀ ਹੋਏਗੀ। ਸੋ ਲਿਖਤ ਬਹੁਤ ਪਿਆਰੀ ਹੈ
ਪਰ ਕਨਕਲੂਜਨ 'ਚ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਆਪ ਹੀ ਇਹ ਮੰਨਦੇ ਹਾਂ ਵੀ ਤੇਜਾ ਸਿੰਘ ਸਮੁੰਦਰੀ ਨੇ ਇਹ ਕਿਹਾ ਸੀ ਕਿ ਭਾਈ ਇਹ ਤਾਂ ਸਰਕਾਰ ਦੇ ਹਵਾਲੇ ਕਰਤੇ ਗੁਰਦੁਆਰੇ, ਜੇ ਸਾਨੂੰ ਲੱਗਦਾ ਹੈ ਵੀ ਐਸਜੀਪੀਸੀ ਸਾਡਾ ਰੋਲ ਮਾਡਲ ਬਣ ਸਕਦਾ, ਉਹ ਕਿਉਂ ਤੁਹਾਡੇ ਹਵਾਲੇ ਕਰਨਗੇ ਐਸਜੀਪੀਸੀ? ਜੀ ਉਹਨਾਂ ਦੇ 47 ਤੋਂ ਬਾਅਦ ਕੀਤੇ ਨਹੀਂ, ਉਹ ਤਾਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਉਹਨਾਂ ਦੇ ਬੰਦੇ ਰਹਿਣ। ਔਰ ਜੁਝਾਰੂ ਲਹਿਰ ਦੇ ਵੇਲੇ ਜਦੋਂ ਇਹ ਸੀ ਕਿ ਚੰਗੇ ਬੰਦੇ ਆ ਸਕਦੇ ਨੇ, 18 19 ਸਾਲ ਉਹਨਾਂ ਚੋਣ ਹੀ ਨਹੀਂ ਕਰਵਾਈ ਹੈ ਸ਼੍ਰੋਮਣੀ ਕਮੇਟੀ। ਔਰ ਹੁਣ ਵੀ ਮੋਦੀ ਜਦੋਂ ਬਣਿਆ ਮਹੀਨੇ ਦੇ ਵਿੱਚ ਜਿਹੜੇ ਕਮਿਸ਼ਨ ਨੇ ਚੋਣਾਂ ਕਰਾਣੀਆਂ ਉਹ ਸਿੱਧਾ ਮਹਿਕਮਾ ਆਪਣੇ ਹੱਥ 'ਚ ਲੈ ਲਿਆ। ਸੋ ਇਹ ਭੁੱਲ ਜਾਓ ਕਿ ਵੀ ਇਹ ਐਸਜੀਪੀਸੀ ਤੁਹਾਡੇ ਹਵਾਲੇ ਕਰਨਗੇ। ਆਲਰੇਡੀ ਉਹਨਾਂ ਨੇ ਹਜ਼ੂਰ ਸਾਹਿਬ ਕਮੇਟੀ, ਪਟਨਾ ਕਮੇਟੀ ਔਰ ਕੁਝ ਮੈਂਬਰ ਉਹਨਾਂ ਦੇ ਆਰਐਸਐਸ ਦੇ ਦਿੱਲੀ ਕਮੇਟੀ 'ਚ ਵੀ ਨੇ। ਆ ਹੁਣ ਚਰਨਜੀਤ ਸਿੰਘ ਉਹਨਾਂ ਦਾ ਇੱਕ ਦੁਮਛੱਲਾ ਜਿਹੜਾ ਹਿਸਟਰੀ ਨੂੰ ਡਿਸਟੋਰਟ ਕਰਦਾ ਹੈ, ਉਹਦਾ ਫੰਕਸ਼ਨ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਹਾਈ ਸਕੂਲ ਕੇ ਪਬਲਿਕ ਸਕੂਲ ਦੇ ਵਿੱਚ ਹੋਇਆ ਦਿੱਲੀ 'ਚ, ਜਿਹਦੇ 'ਚ ਕਿੰਨੇ ਲੱਖ ਰੁਪਏ ਜਿਹੜੇ ਜੇ ਸਿੱਖ ਇਤਿਹਾਸ ਤੇ ਰਿਸਰਚ ਕਰਵਾਉਣੀ, ਮਤਲਬ ਉਹਦਾ ਹਿੰਦੂਕਰਨ ਕਰਨੇ। ਸੋ ਆਲਰੇਡੀ ਦਿੱਲੀ ਤੱਕ ਬੈਠੇ ਨੇ ਬਾਦਲ ਔਰ ਮੱਕੜ ਔਰ ਜਥੇਦਾਰ, ਜਿਵੇਂ ਉਹਨਾਂ ਨੇ ਸੌਦਾ ਸਾਧ ਦਾ ਮਾਫੀਨਾਮਾ ਦੇ ਨਾਂ ਥੱਲੇ ਉਹਨੂੰ ਮੁਆਫੀ ਦਿੱਤੀ ਔਰ ਦੂਜਾ ਕੀਤਾ। ਹੁਣ ਕਿਹੜਾ ਅਸੀਂ ਕਹਿੰਦੇ ਆ ਵੀ ਜੋ ਤਾਂ ਉਹਨਾਂ ਦੇ ਕੋਲ ਜਾ ਚੁੱਕੀ, ਹੁਣ ਤਾਂ ਤੁਸੀਂ ਇਹ ਭੁੱਲ ਜਾਓ ਵੀ ਐਸਜੀਪੀਸੀ ਤੁਸੀਂ ਲਿਬਰੇਟ ਕਰਾਓਗੇ। ਹੁਣ ਤਾਂ ਇਹ ਦੇਖੋ ਕਿ ਭਾਈ ਤੁਸੀਂ ਆਪਣੀ ਹੋਂਦ ਕਿਵੇਂ ਬਚਾਣੀ ਹੈ, ਤੇ ਹੋਂਦ ਬਚੇਗੀ ਆਜ਼ਾਦੀ ਦੇ ਨਾਲ। ਅਲਟੀਮੇਟਲੀ ਅਸੀਂ ਕੌਮ ਨੂੰ ਸਿੱਧਾ ਇਹ ਮੈਸੇਜ ਆਰਟੀਕੂਲੇਟ ਕਰਾਈਏ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾ ਕੋਈ ਮਸਲਾ ਨਹੀਂ ਹੱਲ ਹੋਣਾ। ਔਰ ਅਦਰਵਾਈਜ਼ ਇਹ ਬਾਕੀ ਤਾਂ ਫਿਰ ਜਿਹਨੂੰ ਕਹਿੰਦੇ ਨੇ ਕਿ ਔੜ ਪੌੜ ਨੇ, ਔਰ ਉਹਨਾਂ ਨੇ ਕਦੇ ਵੀ ਤੁਹਾਡੇ ਹੱਥ ਹੁਣ ਉੱਥੇ ਸ਼੍ਰੋਮਣੀ ਕਮੇਟੀ ਨਹੀਂ ਦੇਣੀ ਹੈ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਗੁਰਦਿਆਲ ਸਿੰਘ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।